ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 4 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਸਿਆਸੀ ਹਲਚਲ ਤੋਂ। ਹੜ੍ਹਾਂ ਨੇ ਤਾਂ ਤਬਾਹੀ ਮਚਾਈ ਹੈ, ਪਰ ਹੜ੍ਹਾਂ ਨੇ ਸਿਆਸੀ ਲੋਕਾਂ ਨੂੰ ਵੀ ਵਕਤ ਪਾਇਆ ਹੋਇਆ। ਵਕਤ ਤਾਂ ਕਿਉਂਕਿ ਉਹਨਾਂ ਨੂੰ ਇੱਕ ਦੂਜੇ ਦੀ ਸ਼ਰਮ ਜਾਂ ਕਹਿ ਲਓ ਵੋਟਾਂ ਦੇ ਲਈ ਉੱਥੇ ਜਾਣਾ ਪੈਂਦਾ ਜਿੱਥੇ ਉਹ ਜਾਣਾ ਨਹੀਂ ਚਾਹੁੰਦੇ। ਇਹਨਾਂ ਦੇ ਵਿੱਚ ਇੱਕ ਹੋਰ ਬੰਦੇ ਦਾ ਨਾਂ ਜੁੜ ਗਿਆ, ਪਰ ਉਹਦੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ। ਭਗਵੰਤ ਮਾਨ ਕਹਿੰਦੇ ਕਿ ਜਦੋਂ ਕੇਂਦਰੀ ਮੰਤਰੀ ਆਏ ਸੀਗੇ, ਜਦੋਂ ਉਹਨਾਂ ਦੇ ਮੂਹਰੇ ਗੱਲ ਰੱਖਣੀ ਸੀ, ਪੰਜਾਬ ਦਾ ਕੇਸ ਰੱਖਣਾ ਸੀ, 60,000 ਕਰੋੜ ਰੁਪਏ ਦੀ ਚਿੱਠੀ ਲਿਖਣੀ ਸੀ, ਪਰ ਉਹਨਾਂ ਨੂੰ ਦੱਸਣਾ ਸੀਗਾ, ਉਸ ਟਾਈਮ ਕਹਿੰਦੇ ਇਹਨਾਂ ਨੂੰ ਬੁਖਾਰ ਹੀ ਚੜ ਗਿਆ ਜੀ। ਪ੍ਰਵੀਨ ਜੀ, ਕੱਲ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਂਦੇ ਨੇ ਕਿ ਜੀ ਮੈਂ ਜਾ ਰਿਹਾ ਹੜ੍ਹ ਪੀੜਤ ਲੋਕਾਂ ਦੇ ਵਿੱਚ, ਹਾਂਜੀ, ਤੇ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਹੋਣਗੇ। ਕੇਜਰੀਵਾਲ ਨੇ ਤੈਅ ਕੀਤਾ ਸੀ ਕਿ ਮੈਂ ਹੜ੍ਹ ਪੀੜਤ ਖੇਤਰ 'ਚ ਜਾ ਕੇ ਲੋਕਾਂ ਦਾ ਹਾਲ ਜਾਣਾਂਗਾ, ਤੇ ਉਹਨਾਂ ਨੂੰ ਹਾਲ ਜਾਣਨ ਲਈ ਪੈ ਗਿਆ ਮੁੱਖ ਮੰਤਰੀ ਦੇ ਘਰੇ ਸਰਕਾਰੀ ਰਿਹਾਇਸ਼ ਤੇ, ਕਿਉਂਕਿ ਮੁੱਖ ਮੰਤਰੀ ਬਿਮਾਰ ਹੋ ਗਏ। ਠੀਕ ਹੈ ਜੀ। ਹੁਣ ਬੰਦਾ ਆਮ ਵੀ ਬਿਮਾਰ ਹੋ ਸਕਦਾ ਹੈ, ਜ਼ਰੂਰੀ ਨਹੀਂਗਾ ਕਿ ਮਤਲਬ ਕਿ ਇਹ ਸਿਆਸੀ ਬੁਖਾਰੇ ਹੋਵੇ। ਕੋਈ ਕਿਸੇ ਨੂੰ ਵੀ ਕੋਈ ਬਿਮਾਰੀ ਹੋ ਸਕਦੀ ਹੈ। ਔਰ ਕੇਜਰੀਵਾਲ ਦੀ ਜੇ ਤੁਸੀਂ ਸੁਣੋ ਤਾਂ ਉਹ ਕਹਿੰਦੇ ਡ੍ਰਿਪ ਲੱਗੀ ਹੋਈ ਹੈ ਉਹਨਾਂ ਦੇ, ਤੇ ਉਹ ਕਹਿੰਦੇ ਕਿ ਪਿਛਲੇ 3-4 ਦਿਨਾਂ ਤੋਂ ਬਿਨਾਂ ਖਾਧੇ ਪੀਤੇ ਲੋਕਾਂ 'ਚ ਡਟੇ ਸੀ, ਹੈਨਾ। ਮਤਲਬ ਵਿਚਾਰੇ ਨੂੰ ਹਿਆਤ ਵਰਗੇ ਹੋਟਲ 'ਚ, 5 ਤਾਰੇ ਹੋਟਲ 'ਚ ਸੌਣ ਨੂੰ ਥਾਂ ਮਿਲਦੀ ਹੈ, ਖਾਣ ਪੀਣ ਦਾ ਕਿੱਥੇ ਟਾਈਮ ਮਿਲਦਾ। ਸਹੀ ਹੈ। ਮੰਜਾ ਦਾ ਵਿਚਾਰਾ ਐਡੇ ਵੱਡੇ ਹੋਟਲ 'ਚ ਡਾਇਆ, ਉਹਨੂੰ ਜੇ ਤਾਂ ਕਿਸੇ ਕੋਠੇ ਤੇ ਡਾਇਆ ਹੁੰਦਾ ਮੋਟਰ ਤੇ ਜਿਹੜਾ 4 ਫੁੱਟ 5 ਫੁੱਟ ਡੁੱਬਿਆ, ਫਿਰ ਤਾਂ ਪਤਾ ਲੱਗਦਾ ਕਿ ਹਾਂ ਲੋਕਾਂ 'ਚ ਵਿਚਰ। ਪਤਾ ਨਹੀਂ ਕੇਜਰੀਵਾਲ ਇਹਨੂੰ ਵੀ ਕਿਵੇਂ ਲੋਕਾਂ 'ਚ ਵਿਚਰਨਾ ਕਹਿੰਦੇ ਨੇ। ਸਹੀ ਹੈ, ਹੈਨਾ। ਕਿ ਇਸ ਲਈ ਮਤਲਬ ਕਿ ਉਹਨਾਂ ਦੀ ਸਿਹਤ ਵਿਗੜ ਗਈ ਤੇ ਉਹ ਅੱਜ ਮੇਰੇ ਨਾਲ ਜਾ ਨਹੀਂ ਸਕਦੇ। ਕੀ ਇਹ ਸਰਕਾਰੀ ਬੁਖਾਰ ਹੈ, ਕੀ ਇਹ ਸਿਆਸੀ ਬੁਖਾਰ ਹੈ, ਕੀ ਇਹ ਹਕੀਕਤ ਦੇ ਵਿੱਚ ਬੁਖਾਰ ਹੈ? ਇਹ ਸਵਾਲ ਕਿਉਂ ਪੈਦਾ ਹੋਇਆ? ਕਿਉਂਕਿ ਸਿਆਸੀ ਬੰਦੇ ਦੀ ਆਪਣੀ ਕੋਈ ਹੋਂਦ, ਆਪਣਾ ਕੋਈ ਜੀਵਨ ਨਹੀਂ ਹੁੰਦਾ। ਸਿਆਸੀ ਬੰਦੇ ਨੂੰ ਹਰ ਪੱਖ ਤੋਂ, ਸਿਆਸੀ ਕੋਣ ਤੋਂ ਹੀ ਦੇਖਿਆ ਜਾਂਦਾ, ਚਾਹੇ ਉਹ ਕੋਈ ਪਰਿਵਾਰਕ ਨਿੱਜੀ ਪਹਿਲੂ ਹੋਵੇ ਚਾਹੇ ਕੁਛ ਹੋਵੇ। ਹੁਣ ਕੇਜਰੀਵਾਲ ਨਾਲ ਜਾਣ ਤੋਂ ਇਨਕਾਰ ਕਰਨ ਦੇ ਪਿੱਛੇ ਕੀ ਇਹ ਪਹਿਲੂ ਹੈ ਕਿ ਫੁੱਫੜ ਵਾਲਾ ਮਸਲਾ ਫਸਿਆ, ਫੁੱਫੜ ਤੇ ਕਾਰਵਾਈ ਕਰਾਤੀ ਉਹਨਾਂ ਨੇ, ਜਾਂ ਫਿਰ ਇਹ ਲੱਗਦਾ ਕਿ ਲੋਕਾਂ 'ਚ ਜਾਵਾਂਗੇ ਤਾਂ ਲੋਕ ਗਲ ਪੈਣਗੇ, ਬਾਈ ਕੇਜਰੀਵਾਲ ਦਿੱਲੀ ਵਾਲਿਆਂ ਤੋਂ ਨਿਰਾਸ਼ ਨੇ ਲੋਕ, ਇਸ ਲਈ ਆਪਾਂ ਕਾਹਨੂੰ ਨਾਲ ਜਾਣਾ ਹੈ। ਪਰ ਜੇ ਜਾਣਾ ਹੀ ਸਰਕਾਰੀ ਬਾਬੇ ਕੋਲ ਸੀ, ਫਿਰ ਕੀ ਮੁਸ਼ਕਲ ਸੀ? ਉੱਥੇ ਆਪਣਾ ਹੀ ਅਮਲਾ ਫਾਲਾ ਸਾਰਾ ਕੁਝ ਉੱਥੇ ਦਾ। ਇਹ ਤਾਂ ਉੱਥੇ ਹੀ ਗਏ, ਕੇਜਰੀਵਾਲ ਤਾਂ ਉੱਥੇ ਹੀ ਗਏ, ਭਗਵੰਤ ਮਾਨ ਨਾਲ ਨਹੀਂ ਜਾ ਸਕੇ। ਪਰ ਇਸ ਨੂੰ ਦੂਸਰੇ ਨੁਕਤੇ ਤੋਂ ਵੀ ਦੇਖਣ ਦੀ ਲੋੜ ਹੈ। ਮੰਨਿਆ ਜਾਂਦਾ ਕਿ ਭਗਵੰਤ ਮਾਨ ਬੀਜੇਪੀ ਨਾਲ ਵਿਗਾੜਨਾ ਨਹੀਂ ਚਾਹੁੰਦੇ। ਅੱਛਾ, ਵਾਹ। ਮੰਨਿਆ ਜਾਂਦਾ ਹੈ ਕਿ ਭਗਵੰਤ ਮਾਨ ਕੇਂਦਰ ਦੇ ਆਕਾਵਾਂ ਨਾਲ, ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨਾਲ ਵੀ ਵਿਗਾੜ ਕੇ ਨਹੀਂ ਚੱਲਣਾ ਚਾਹੁੰਦੇ। ਠੀਕ ਹੈ। ਅੱਛਾ, ਜੇ ਉਹ ਕੇਜਰੀਵਾਲ ਨਾਲ ਜਾਂਦੇ ਤਾਂ ਇਹ ਤਕਨੀਕੀ ਤੌਰ ਤੇ ਪੰਜਾਬ ਵੱਲੋਂ ਇਹ ਸਵਾਲ ਉੱਠਦਾ ਕਿ ਵੀ ਅੱਜ ਤੱਕ ਕੇਂਦਰੀ ਮੰਤਰੀ ਆਇਆ ਸੀ, ਤੁਸੀਂ ਉਹਦੇ ਮੂਹਰੇ ਪੰਜਾਬ ਦਾ ਕੇਸ ਰੱਖਦੇ, ਚੰਗੀ ਗੱਲ ਸੀ। ਤੁਸੀਂ ਉਹਦੇ ਕੋਲ ਜਾਂਦੇ, ਚੰਗੀ ਗੱਲ ਸੀ। ਤੁਸੀਂ ਉਹਦੇ ਨਾਲ ਦੌਰੇ 'ਚ ਨਜ਼ਰ ਆਉਂਦੇ, ਚੰਗੀ ਗੱਲ ਸੀ। ਪਰ ਜੇ ਉੱਧਰ ਚਲੇ ਜਾਂਦੇ
ਕਿ ਵੀ ਪੰਜਾਬ ਦਾ ਮਸਲਾ ਚਲੋ ਮੈਂ ਮੂਹਰੇ ਰੱਖ ਦਵਾਂ, ਮਜ਼ਬੂਤੀ ਨਾਲ ਗੱਲ ਚਲੀ ਜਾਵੇ, ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਨਜ਼ਰ ਆ ਜਾਂਦੇ ਜੇ ਭਗਵੰਤ ਮਾਨ, ਫਿਰ ਆਗੂ ਨੇ ਨਾਰਾਜ਼ ਹੋ ਕੇ ਕਿਤੇ ਗੱਦੀ ਨਾ ਖੋਲਵੇ, ਇਹ ਵੀ ਡਰ ਸੀ। ਸਹੀ ਹੈ। ਇੱਥੇ ਸਨਕੀ ਬੰਦੇ ਦਾ ਕੀ ਪਤਾ ਹੁੰਦਾ ਕਿਹੜੀ ਗੱਲ ਤੇ ਸਟੈਂਡ ਲੈ ਜਾਵੇ, ਉਹਦੇ ਨਾਲੋਂ ਮਚਲ ਕੇ ਕਹਿੰਦੇ ਮੰਜੇ ਤੇ ਪੈਣਾ ਜ਼ਿਆਦਾ ਵਧੀਆ। ਸਹੀ ਹੈ ਕਿ ਛੁੱਟੀ ਮਿਲ ਜੂ, ਛੁਟਕਾਰਾ ਮਿਲ ਜੂ, ਨਾ ਉਹ ਨਾਰਾਜ਼ ਨਾ ਉਹ ਨਾਰਾਜ਼, ਚਲੋ ਜੀ ਗੱਲ ਸਰ ਜੂਗੀ। ਪਰ ਜਦੋਂ ਕਿ ਜੇ ਤੁਸੀਂ ਇਹ ਦੇਖੋ, ਕਈ ਵਾਰ ਨਾ ਤੈਅ ਸਮਾਂ ਹੁੰਦਾ। ਪਿਛਲੇ ਸਾਲ ਵੀ ਸਤੰਬਰ ਮਹੀਨੇ 'ਚ ਹੀ ਭਗਵੰਤ ਮਾਨ ਬਿਮਾਰ ਹੋਏ ਸੀ ਔਰ ਫੋਰਟਿਸ ਡੱਕ ਰਹੇ ਸੀ। ਉਸ ਸਮੇਂ ਵੀ ਕਈ ਤਰ੍ਹਾਂ ਦੀ ਕਿਸੇ ਫਰਕ ਇਹ ਹੈ ਕਿ ਸਤੰਬਰ ਦਾ ਆਖਰੀ ਹਫ਼ਤਾ ਸੀ, ਸਤੰਬਰ ਦਾ ਮੁੱਢਲਾ ਹਫ਼ਤਾ। ਪਰ ਲੋਕ ਇਹੀ ਕਹਿੰਦੇ ਨੇ ਜੀ ਕਿ ਸਿਆਸੀ ਬੁਖਾਰ ਸੀ, ਦੋਵੇਂ ਪਾਸਿਓਂ ਬਚਾਅ ਹੋ ਗਿਆ, ਦੋਵਾਂ ਨੂੰ ਰਾਂਝਾ ਰੱਖ ਲਿਆ, ਹੈ ਨਾ। ਤੇ ਕੇਜਰੀਵਾਲ ਥੱਲੇ ਗਏ, ਹੈ ਨਾ, ਨਾਲ ਅਮਨ ਅਰੋੜਾ ਚਲੇ ਗਏ। ਉਸੇ ਵੋਟ ਦੇ ਵਿੱਚ ਜੀ ਸੰਤ ਬਲਵੀਰ ਸਿੰਘ ਸਿੰਚਲ ਉਹਨਾਂ ਨੇ ਪੰਜਾਬ ਲਈ ਬਹੁਤ ਕੰਮ ਕੀਤਾ, ਚੰਗਾ ਰੋਲ ਨਿਭਾਇਆ, ਕਈ ਖੇਤਰਾਂ 'ਚ ਰੋਲ ਨਿਭਾਇਆ ਕੁਦਰਤੀ ਤੌਰ ਤੇ। ਪਰ ਹੁਣ ਉਹਨਾਂ ਨੂੰ ਇਹਨਾਂ ਦਰਿਆਵਾਂ ਦੇ ਵਿੱਚ, ਨਦੀਆਂ ਦੇ ਵਿੱਚ, ਬਹੀਂ ਦੇ ਵਿੱਚ, ਹੈ ਨਾ, ਜਿਹੜੇ ਗਾਂਧ ਵਾਲੇ ਸੀਵਰੇਜ ਵਾਲੇ ਪੈਂਦੇ ਪਾਈਪ ਪੂਪ ਨੇ, ਹੁਣ ਨਹੀਂ ਉਹ ਦਿਖਦੇ, ਨਹੀਂ ਦਿਖਦੇ, ਹੁਣ ਦਿਖਣੇ ਬੰਦ ਹੋ ਗਏ। ਹੁਣ ਉਹਨਾਂ ਨੂੰ ਖਾਮੀਆਂ ਨਹੀਂ ਦਿਖਦੀਆਂ। ਉਹਨਾਂ ਨੇ ਇਹ ਵਾਅਦੇ ਨਾਲ ਰਾਜ ਸਭਾ ਕਬੂਲੀ ਸੀ ਕਿ ਮੈਂ ਤੁਹਾਡੇ ਲਈ ਪ੍ਰਚਾਰ ਨਹੀਂ ਕਰੂੰਗਾ। ਠੀਕ ਹੈ, ਤੁਸੀਂ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕਰ ਰਹੇ, ਧੰਨਵਾਦ ਤੁਹਾਡਾ, ਸਹੀ ਹੈ। ਪਰ ਜੇ ਤੁਸੀਂ ਉਹਨਾਂ ਦੀਆਂ ਖਾਮੀਆਂ ਤੇ ਹੁਣ ਅੱਖਾਂ ਮੀਚਣ ਲੱਗ ਪਏ, ਫਿਰ ਤੁਸੀਂ ਸਰਕਾਰੀ ਬਾਬੇ ਬਣ ਗਏ। ਸੋਚਣਾ ਕਿ ਮੈਨੂੰ ਕਿਉਂ ਇਹ ਤੇ ਦੋ ਗਲੀਆਂ ਧਰ ਪਾ, ਫਿਰ ਅਧੀਨਗੀ ਕਿਉਂ ਕਰ ਲਈ ਹੈ ਤੁਸੀਂ। ਬਿਲਕੁਲ, ਇਹਦਾ ਮਤਲਬ ਤੁਸੀਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣ ਗਏ ਹੋ ਤੇ ਤੁਸੀਂ ਹੁਣ ਉਹਨਾਂ ਨੂੰ ਝੂਟੇ ਦੇਣ ਜੋਗੇ ਰਹਿ ਗਏ ਹੋ। ਕਿਉਂ ਤੁਹਾਡੇ ਕੋਲ ਜਾਂਦੇ ਨੇ ਹੋਰ ਥਾਵਾਂ ਦੀ ਜਾਣ ਦੀ ਬਜਾਏ। ਪੰਜਾਬ ਦਾ ਇੰਨਾ ਖੇਤਰ ਪ੍ਰਭਾਵਿਤ ਹੈ, ਉਹ ਤਾਂ ਉੱਥੇ ਸੁਰੱਖਿਅਤ ਛਤਰੀ ਮਹਿਸੂਸ ਕਰਦੇ ਆ। ਇਸ ਲਈ ਮਨੀਸ਼ ਸਿਸੋਦੀਆ ਵੀ ਥੋੜੀ ਕਿਸ਼ਤੀ ਝੂਟੇ ਤੇ ਹੁਣ ਕੇਜਰੀਵਾਲ ਵੀ ਝੂਟ ਕੇ ਮੁੜਿਆ ਏ। ਤੇ ਠੀਕ ਹੈ ਜੀ, ਪੰਜਾਬ ਦਾ ਦਰਦ ਤੁਹਾਡੀ ਐਨਕ ਤੋਂ ਦੇਖਿਆ ਤਾਂ ਠੀਕ ਹੈ, ਸਰਕਾਰੀ ਐਨਕ ਆ। ਸਹੀ ਹੈ ਜੀ, ਬਿਲਕੁਲ। ਤੇ ਗੱਲ ਕਰੀਏ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦਾ, ਜਿਵੇਂ ਤੁਸੀਂ ਵਿੱਚ ਜ਼ਿਕਰ ਵੀ ਕੀਤਾ ਵੀ ਉਹ ਕੇਸ ਰੱਖਣ ਦਾ ਸਮਾਂ ਸੀਗਾ ਪੰਜਾਬ ਦਾ, ਉਹਨਾਂ ਦਾ ਜਿਹੜਾ ਇਹ ਦੌਰਾ ਸੀਗਾ ਉਹ ਕੇਂਦਰੀ ਮੰਤਰੀ ਦਾ ਦੌਰਾ ਸੀਗਾ ਜਾਂ ਫਿਰ ਭਾਜਪਾ ਲੀਡਰ ਦਾ ਦੌਰਾ ਸੀ? ਉਹ ਸਰਕਾਰੀ ਕੇਂਦਰੀ ਸਰਕਾਰ ਦੇ ਨੁਮਾਇੰਦੇ ਦੇ ਤੌਰ ਤੇ ਆਏ ਸੀਗੇ ਜਾਂ ਭਾਜਪਾ ਲੀਡਰ ਦੇ ਤੌਰ ਤੇ ਆਏ ਸੀਗੇ? ਪ੍ਰਵੀਨ ਜੀ, ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਬਤੌਰ ਵਿਅਕਤੀ ਪੇਂਡੂ ਖੇਤਰ ਨਾਲ, ਧਰਾਤਲ ਨਾਲ ਤੇ ਲੋਕਾਂ 'ਚ ਵਿਚਰਨ ਵਾਲੇ ਲੀਡਰ ਵਜੋਂ ਜਾਣਿਆ ਜਾਂਦਾ ਹੈ। ਜੀ ਜੀ। ਲੰਮਾ ਸਮਾਂ ਉਹਨੇ ਰਾਜ ਭਾਗ ਵੀ ਬਤੌਰ ਮੁੱਖ ਮੰਤਰੀ ਮਾਣਿਆ। ਨਰਿੰਦਰ ਮੋਦੀ ਨੂੰ ਵੀ ਇੱਕ ਵਾਰ ਤਾਂ ਉਹ ਤੋਂ ਖਤਰਾ ਹੋ ਗਿਆ ਸੀ ਕਿ ਮੇਰੀ ਕੁਰਸੀ ਦਾ ਦਾਅਵੇਦਾਰ ਬਣ ਰਿਹਾ ਹੈ। ਜਿੰਨਾ ਮਕਬੂਲ ਸੀ ਉਹਨੂੰ ਉੱਥੋਂ ਲਿਆ ਕੇ ਫਿਰ ਇੱਧਰ ਚਲੋ ਐਡਜਸਟ ਕੀਤਾ। ਹੁਣ ਉਹ ਪੰਜਾਬ ਆਏ ਸੀ ਜੀ। ਪਿਛਲੇ 2 ਦਿਨਾਂ ਤੋਂ ਇਹ ਚਰਚਾ ਸੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਆ ਰਹੇ ਨੇ ਜੀ, ਹੜ੍ਹ ਪੀੜਤ ਲੋਕਾਂ ਨੂੰ ਮਿਲਣਗੇ ਤੇ ਪੰਜਾਬ ਦਾ ਕੇਸ ਮਜ਼ਬੂਤੀ ਨਾਲ ਕੇਂਦਰ 'ਚ ਰੱਖਣਗੇ। ਤੇ ਬਤੌਰ ਮੰਤਰੀ ਜਦੋਂ ਆਉਂਦੇ ਨੇ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦਾ ਆਓ ਭਗਤ ਕਰਦੇ। ਸਹੀ ਹੈ। ਜੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਹੁੰਦੇ ਤਾਂ ਪ੍ਰੋਟੋਕੋਲ ਹੁੰਦਾ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਤੇ ਇੱਕ ਕੇਂਦਰੀ ਮੰਤਰੀ ਹੈ, ਫਿਰ ਕੋਈ ਲੱਲੀ ਛੱਲੀ ਨੇੜੇ ਨਾ ਖੜਦਾ, ਫਿਰ ਇੱਕੋ ਔਰਾ ਬਣ ਜਾਂਦਾ, ਇੱਕੋ ਦਾਇਰਾ ਬਣ ਜਾਂਦਾ, ਸਿਕਿਉਰਿਟੀ ਵਾਲਾ ਪਹਿਲੂ ਆ ਜਾਂਦਾ, ਸਾਰਾ ਕੁਝ ਹੁੰਦਾ। ਪਰ ਇੱਕ ਤਸਵੀਰ ਨੇ ਮੈਨੂੰ ਕੱਲ ਹਲੂਣ ਕੇ ਰੱਖਤਾ। ਤਸਵੀਰ ਹੈ ਜੀ ਅੰਮ੍ਰਿਤਸਰ ਦੇ ਇੱਕ ਰੈਸਟ ਹਾਊਸ ਕਿਸੇ ਕਮਰੇ ਦੀ। ਇੱਕ ਸੋਫੇ ਦੇ ਉੱਤੇ ਸ਼ਿਵਰਾਜ ਚੌਹਾਨ ਬੈਠੇ ਨੇ, ਇੱਕ ਸੋਫੇ ਦੇ ਉੱਤੇ ਗੁਲਾਬ ਚੰਦ ਕਟਾਰੀਆ ਬੈਠੇ ਨੇ, ਇੱਕ ਸੋਫੇ ਦੇ ਉੱਤੇ ਸੁਨੀਲ ਜਾਖੜ ਬੈਠੇ ਨੇ, ਸਾਹਮਣੇ ਕੁਲਦੀਪ ਧਾਲੀਵਾਲ ਬੈਠਾ ਹੈ, ਉਹਦੇ ਮਗਰ ਖੁੰਝੇ ਜਿਹੇ 'ਚ ਫਸਿਆ ਸਾਡਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਬੈਠਾ ਹੈ, ਉੱਥੇ ਹੀ ਰਵਨੀਤ ਬਿੱਟੂ ਬੈਠਾ ਹੈ, ਉੱਥੇ ਹੀ ਤਰਨ ਚੁੱਗ ਬੈਠਾ ਹੈ, ਉੱਥੇ ਹੀ ਬੋਨੀ ਅਜਨਾਲਾ ਬੈਠਾ ਤੇ ਹੋਰ 2-3 ਸੋਫੇ 'ਚ ਫਸੇ ਨੇ। ਤਾਂ ਪੰਜਾਬ ਦੀ ਧੀ ਉੱਥੇ ਸਾਕਸ਼ੀ ਸਾਨੀ ਖੜੀ ਹੈ। ਬਤੌਰ DC ਜੋ ਪੰਜਾਬ ਨੇ ਉਹਨੂੰ ਪੰਜਾਬ ਦੀ ਧੀ ਦਾ ਖਿਤਾਬ ਦੇ ਕੇ ਮਾਣ ਬਖਸ਼ਿਆ ਕਿ ਜਿਵੇਂ ਹੜ੍ਹ ਪੀੜਤਾਂ ਦੇ ਵਿੱਚ ਉਹ ਜਾ ਕੇ ਕੰਮ ਕਰ ਰਹੀ ਆ, ਉਵੇਂ ਆ ਜਿੰਨੇ ਸਾਹਮਣੇ ਬਿਠਾਏ ਸੀ ਇਹਨਾਂ ਚੋਂ ਦੱਸ ਦੋ ਕਿਹਨੇ ਆਪਣੇ ਪੈਰ ਨੂੰ ਮਿੱਟੀ ਵੀ ਲੱਗਣ ਦਿੱਤੀ ਹੈ? ਕਾਹਦੇ ਲਈ ਜੀ? ਤੁਸੀਂ ਕੇਂਦਰੀ ਮੰਤਰੀ ਹੋ ਤੇ ਬਤੌਰ ਮੰਤਰੀ ਜੇ ਤੁਸੀਂ ਰਾਜਪਾਲ ਨਾਲ ਗੱਲ ਕਰ ਰਹੇ ਹੋ, ਤੁਹਾਡੇ ਕੋਲ ਰਵਨੀਤ ਬਿੱਟੂ ਕੇਂਦਰੀ ਮੰਤਰੀ ਵਜੋਂ ਬੈਠਾ ਹੈ, ਪੰਜਾਬ ਦਾ ਖੇਤੀਬਾੜੀ ਮੰਤਰੀ ਬੈਠਾ ਹੈ ਗੁਰਮੀਤ ਖੁੱਡੀਆਂ, ਤੇ ਉਸ DC ਨੂੰ ਇਹਨਾਂ ਸਾਰਿਆਂ ਤੋਂ ਵੱਧ ਜਾਣਕਾਰੀ ਹੈ ਕਿ ਧਰਾਤਲ ਤੇ ਕੀ ਹੈ।
ਕਟਾਰੀਆ ਸਾਹਿਬ ਨੇ ਦੇਤੀ ਫਾਈਲ, ਕਿਹਾ ਜੀ ਇਹ 4-5 ਜ਼ਿਲ੍ਹਿਆਂ ਦੀ ਰਿਪੋਰਟ ਮੈਂ ਦਿੰਨਾ। ਹਾਂਜੀ, ਉਹਨੇ ਦੇਤੀ ਰਿਪੋਰਟ। ਕੁਲਦੀਪ ਧਾਲੀਵਾਲ ਨੇ ਮੇਰੇ ਹਲਕੇ ਦੀ ਆ ਰਿਪੋਰਟ ਹੈ। ਗੁਰਮੀਤ ਖੁੱਡੀਆਂ ਨੇ ਜਾਣਕਾਰੀ ਦੇਤੀ। ਰਵਨੀਤ ਬਿੱਟੂ ਕਹਿੰਦਾ ਪੰਜਾਬ ਦਾ ਪਤਾ ਹੀ ਮੈਨੂੰ ਹੈ। ਜਿਹੜੀ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੀ ਹੈ ਤੁਸੀਂ ਉਹਨੂੰ ਪੁੱਛ ਲਓ, ਉਹਨੂੰ ਪੁੱਛ ਲਓ। ਸਹੀ ਗੱਲ। ਉਹਦੇ ਲਈ ਕੋਲ ਇੱਕ ਕੁਰਸੀ ਵੀ ਨਹੀਂ ਸਰੀ। ਇੱਕ ਤਾਂ ਇਸ ਪੱਧਰ ਤੇ ਜੇ ਸਰਕਾਰੀ ਦੌਰਾ ਤਾਂ ਉੱਥੇ ਬੋਨੀ ਐਂਡ ਪਾਰਟੀ ਕੀ ਕਰਦੀ ਫਿਰਦੀ ਹੈ, ਜਿਹਨੂੰ ਪੁੱਛੋ ਕਿ ਇਹ ਕੀ ਲੱਗਦੇ ਨੇ ਸਰਕਾਰ ਦੇ ਵਿੱਚ। ਇਹ ਭਾਜਪਾ ਦਾ ਦੌਰਾ ਨਹੀਂ ਸੀ। ਸਹੀ ਹੈ। ਛੋਟੀ ਰੈਲੀ ਨਹੀਂ ਸੀ ਤੇ ਉੱਥੇ ਡੀਸੀ ਲਈ ਇੱਕ ਕੁਰਸੀ ਨਹੀਂ ਜੁੜੀ, ਤਾਂ ਉਸ ਨਾਤੇ ਵੀ ਛੱਡੋ। ਤੁਹਾਡਾ ਵੈਸੇ ਹੀ ਇਹਨਾਂ ਦਿਨਾਂ 'ਚ ਉਹਦੇ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਸੀ ਕਿ ਬੀਬੀ ਕੰਮ ਤੂੰ ਕਰਨੀ, ਤੂੰ ਬੈਠ ਕੇ ਦੱਸ। ਤੀਜਾ, ਤੁਸੀਂ ਸਾਰੇ ਬੰਦੇ ਬੈਠੇ, ਉਹਦੀ ਔਰਤ ਖੜੀ ਆ, ਉਹ ਬੱਸ 'ਚ ਵੀ ਕੋਈ ਤੀਜੀ ਥਾਂ ਦੀ ਕੋਈ ਪਿੰਡ ਦੀ ਕਿਸੇ ਹੋਰ ਦੀ ਧੀ ਬੈਣ ਜਿਹੜੀ ਨਹੀਂ ਵੀ ਜਾਣਦੇ ਉਹ ਵੀ ਖੜੀ ਹੋਵੇ ਤਾਂ ਵੀ ਬੰਦੇ ਖੜੇ ਹੋ ਜਾਂਦੇ ਕਿ ਬਹਿ ਜਾਓ ਜੀ, ਸੀਟ ਛੱਡ ਦਿੰਦੇ। ਬਿਲਕੁਲ ਸਹੀ। ਤੇ ਤੁਹਾਨੂੰ ਤਾਂ ਵੀ ਸ਼ਰਮ ਨਹੀਂ ਆਈ ਜੀ। ਚਲੋ ਮੋਨੀ ਜਲਾਣਾ ਕਹਿੰਦੇ ਜੀ ਗੱਡੀ ਚਲਾਊਗਾ, ਉਹਨੇ ਗੱਡੀ ਚਲਾ ਲਈ ਤੇ ਜੀ ਜਾਖੜ ਤੇ ਰਵਨੀਤ ਬਿੱਟੂ ਬਦਲ ਕੇ ਟਰੈਕਟਰ ਚਲਾਉਣਗੇ। ਦੇ ਲੋ ਝੂਟੇ। ਹਾਂ, ਸ਼ਿਵਰਾਜ ਚੌਹਾਨ ਜਿੰਨੇ ਕੁ ਲੋਕਾਂ ਨੂੰ ਉਹਨਾਂ ਨੇ ਮਿਲਾਇਆ, ਜਿੱਥੋਂ ਤੱਕ ਲੈ ਕੇ ਗਏ ਉੱਥੇ ਉਹਨਾਂ ਨੇ ਲੋਕਾਂ ਨਾਲ ਗੱਲ ਕੀਤੀ, ਲੋਕਾਂ ਦਾ ਹਾਲ ਜਾਣਿਆ, ਕਈ ਥਾਵਾਂ ਤੋਂ ਉਹਨਾਂ ਨੇ ਉਹਦੇ ਝੋਨੇ ਚੋਂ ਕੱਢ ਕੇ ਚੌਲ ਦੇ ਦਾਣੇ ਵੀ ਉਹ ਲੈ ਕੇ ਦੇਖਾਂ ਕਿੰਨਾ ਕੁ ਪਾਣੀ 'ਚ ਗਲ ਗਈ ਹੈ ਫਸਲ, ਕੀ ਹੈ ਸਮਝਣ ਦੀ ਕੋਸ਼ਿਸ਼ ਕੀਤੀ, ਤੇ ਉਹ ਸਾਰੀ ਜਾਣਕਾਰੀ ਲਈ। ਸੋ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਜਾ ਕੇ ਨਰਿੰਦਰ ਮੋਦੀ ਨੂੰ ਰਿਪੋਰਟ ਕਰੂੰਗਾ, ਕੇਂਦਰ ਪੰਜਾਬ ਨਾਲ ਖੜਾ ਹੈ। ਪਰ ਇਹ ਜੀ ਸਰਕਾਰੀ ਦੌਰਾ ਘੱਟ, ਭਾਜਪਾਈ ਦੌਰਾ ਵੱਧ ਸੀ। ਜਿਵੇਂ ਉਹ ਅਮਲਾ ਫਲਾਂ ਨਾਲ ਲਟਕਿਆ ਫਿਰਦਾ ਸੀ, ਜਿਨ੍ਹਾਂ ਕੋਲ ਸਰਕਾਰੀ ਤੌਰ ਤੇ ਸੰਵਿਧਾਨਕ ਤੌਰ ਤੇ ਕੋਈ ਅਹੁਦੇ ਰੁਤਬੇ ਨਹੀਂ। ਜਿਵੇਂ ਕੇਜਰੀਵਾਲ ਪੰਜਾਬ 'ਚ ਫਿਰਦਾ ਨਾ ਤੂੰ MP, ਨਾ ਤੂੰ ਮੁੱਖ ਮੰਤਰੀ, ਨਾ ਤੂੰ MLA, ਨਾ ਤੂੰ MC, ਨਾ ਤੂੰ ਪੰਚ ਸਰਪੰਚ, ਕਿਹੜੇ ਉਹਦੇ ਨਾਲ। ਸਹੀ ਗੱਲ। ਇਸੇ ਤਰ੍ਹਾਂ ਇਹਦੇ ਨਾਲ ਇੰਨਾ ਲਾ ਲੱਗ ਫਿਰਦਾ ਸੀਗਾ। ਪਰ ਇਸ ਦੌਰੇ ਤੋਂ ਬਾਅਦ ਮਾਮਲਾ ਚਰਚਾ 'ਚ ਜ਼ਰੂਰ ਆਉਂਦਾ ਹੈ। ਕੇਂਦਰੀ ਮੰਤਰੀ ਦੀ ਆਮਦ ਨਾਲ ਰਾਸ਼ਟਰੀ ਮੀਡੀਆ ਦਾ ਵੀ ਧਿਆਨ ਮਾੜਾ ਮੋਟਾ ਖਿੱਚਿਆ ਗਿਆ। ਹੋ ਸਕਦਾ ਕਿ ਪਹਿਲਾਂ ਉਹਨਾਂ ਨੂੰ PMO ਹਾਊਸ ਤੋਂ ਹਦਾਇਤ ਨਾ ਹੋਵੇ, ਇਸ ਲਈ ਜਮਾ ਨਹੀਂ ਦਿਖਾ ਸਕਦੇ ਸੀ। ਹੁਣ ਆਪਣੇ ਮੰਤਰੀ ਨੂੰ ਦਿਖਾਉਣ ਦੇ ਚੱਕਰ 'ਚ ਪੰਜਾਬ ਦੇ ਕੁਝ ਹਾਲਾਤ ਤਾਂ ਦੇ ਉੱਤੇ ਨਜ਼ਰ ਆਏ। ਸਹੀ ਹੈ। ਤੇ ਉਧਰ ਕੱਲ ਹੀ 2 ਕੇਂਦਰੀ ਟੀਮਾਂ ਪੰਜਾਬ ਪਹੁੰਚ ਗਈਆਂ, ਜਿਹੜੀਆਂ 3 ਦਿਨ ਦਾ ਦੌਰਾ ਕਰਨਗੀਆਂ। ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸੈਕਟਰੀ ਨੇ ਉਹਨਾਂ ਦੇ ਨਾਲ। ਚੰਗਾ ਹੋਵੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਆਪਣੇ ਨੁਮਾਇੰਦੇ ਲਾ ਕੇ ਉਹਨਾਂ ਨੂੰ ਸਹੀ ਜਾਣਕਾਰੀ ਸਹੀ ਥਾਵਾਂ ਤੋਂ ਪਹੁੰਚਾਵੇ, ਕਿਉਂਕਿ ਹੁਣ ਦਸਤਾਵੇਜ਼ੀ ਤੌਰ ਤੇ ਦਰੁਸਤ ਕੇਸ ਰੱਖਣ ਦੀ ਲੋੜ ਹੈ। ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਤੋਂ, ਜੰਮੂ ਤੋਂ, ਕੇਂਦਰ ਤੋਂ, ਮਤਲਬ ਕਿ ਸਾਡੀ ਨੈਸ਼ਨਲ ਹਾਈਵੇ ਵਾਲੀ ਅਥਾਰਟੀ ਤੋਂ, ਤੇ ਇਹਨਾਂ ਸੂਬਿਆਂ ਤੋਂ, ਹਿਮਾਚਲ ਤੋਂ, ਇਹਨਾਂ ਸਾਰਿਆਂ ਤੋਂ ਉਹਨਾਂ ਨੇ ਰਿਪੋਰਟ ਮੰਗੀ ਹੈ। ਇਹ 3 ਹਫ਼ਤਿਆਂ 'ਚ ਆਪਣੀ ਰਿਪੋਰਟ ਦਿਓ। ਹੁਣ ਉਹਦੇ ਲਈ ਜਿਹੜੀ ਰਿਪੋਰਟ ਤਿਆਰ ਕਰੋਗੇ ਭਾਈ, ਚੰਗਾ ਹੋਵੇ ਕਿ ਉਹਨੂੰ ਪ੍ਰੋਪਰ ਦਸਤਾਵੇਜ਼ੀ ਰੂਪ 'ਚ ਤਿਆਰ ਕਰ ਲਓ, ਕੇਂਦਰ ਨੂੰ ਵੀ ਦੇ ਦਿਓ ਉਹਦੀ ਕਾਪੀ। ਹੁਣ ਤਾਂ ਤੁਸੀਂ ਕੋਈ ਰਿਪੋਰਟ ਹਾਲ ਤੱਕ ਤਿਆਰ ਨਹੀਂ ਕੀਤੀ, ਕਿੰਨਾ ਨੁਕਸਾਨ ਕਿਹਦਾ ਹੈ ਨਾ। ਸੋ ਇਸ ਲਈ ਉਹ ਪ੍ਰਕਿਰਿਆ ਤਹਿਤ ਜੇ ਰਿਪੋਰਟ ਤਿਆਰ ਹੋ ਜਾਵੇ ਤੇ ਕੇਂਦਰੀ ਟੀਮਾਂ ਜਿਹੜੀਆਂ ਉਹਨੂੰ ਸਹੀ ਰਿਪੋਰਟ ਚਲੀ ਜਾਵੇ ਤਾਂ ਕੱਲ ਨੂੰ ਸਵਾਲ ਕਰਨ ਜੋਗੇ। ਮੈਂ ਨਹੀਂ ਕਹਿੰਦਾ ਕਿ ਰਿਪੋਰਟ ਨਾਲੇ ਉਹਨਾਂ ਨੇ ਸਾਰਾ ਪੰਜਾਬ ਦਾ ਦਰਦ ਵੰਡਾ ਦੇਣਾ, ਸਹੀ ਹੈ, ਮੈਨੂੰ ਆਸ ਨਹੀਂ ਹੈ। ਪਰ ਜਿਵੇਂ ਤੁਸੀਂ 60,000 ਕਰੋੜ ਦੀ ਵਿੱਚ ਗੱਲ ਕਰ ਰਹੇ ਸੀ ਨਾ ਕਿ ਉਹ ਪੁੱਛ ਸਕਦੇ ਹੋ ਫਿਰ, ਉਸੇ ਤਰ੍ਹਾਂ ਫਿਰ ਇਹਨੂੰ ਵੀ ਪੁੱਛਣ ਲੱਗ ਜਾਓ ਭਾਈ, ਨਾਲੇ ਵੀ ਸ਼ਾਮਲ ਕਰ ਲਿਓ ਕਿ ਕਿੰਨਾ ਕੁ ਉੱਧਰੋਂ। ਨਹੀਂ ਤਾਂ ਮੈਂ ਕਹਿੰਦਾ ਨਾ ਸੂਬਾ ਸਰਕਾਰ ਪੁੱਛਦੀ, ਨਾ ਕੇਂਦਰ ਸਰਕਾਰ ਪੁੱਛਦੀ। ਉਹ ਪਹਿਲਾਂ ਜ਼ਿਲ੍ਹਾ ਵਾਈਜ਼ ਡੀਸੀਆਂ ਨੂੰ ਪੁੱਛਦੀ ਕਿ ਕਿੰਨਾ ਖੇਤਰਾਂ ਤੇ ਉਹਨਾਂ ਨੂੰ ਪੈਸੇ ਪਾਉਂਦੀ, ਕਿਆ ਚੱਕੋ ਪੈਸੇ ਦਾ ਬਾਅਦ ਚੋਂ ਕਰਾਂਗੇ, ਪਹਿਲਾਂ ਫੰਡ ਚੱਕੋ ਤੁਰੰਤ। ਬਿਲਕੁਲ। ਅਜਿਹਾ ਕੁਛ ਨਹੀਂ ਕਿਤੇ ਹੋ ਰਿਹਾ। ਸੋ ਇਹ ਸਿਆਸਤ ਹੋਣੀ ਜ਼ਿਆਦਾ ਸ਼ੁਰੂ ਹੋ ਗਈ ਹੈ, ਤੇ ਪਰ ਗਰਾਊਂਡ ਤੇ ਕੰਮ ਉਵੇਂ ਦਾ ਸਰਕਾਰਾਂ ਵੱਲੋਂ, ਸੂਬੇ ਤੋਂ ਲੈ ਕੇ ਕੇਂਦਰ ਵੱਲੋਂ ਕੋਈ ਨਹੀਂ ਹੋ ਰਿਹਾ ਜੀ। ਬਿਲਕੁਲ। ਤੇ ਸ਼ਰਮਾ ਜੀ, ਇਹਦੇ ਨਾਲ ਹੀ ਅਗਲੀ ਗੱਲ ਕਰੀਏ, ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਆਹ ਕੁਛ ਵਾਪਰਿਆ, ਇਉਂ ਲੱਗਦਾ ਜਿਵੇਂ ਭਾਜਪਾ ਨੇ ਕੇਂਦਰੀ ਮੰਤਰੀ ਦਾ ਦੌਰਾ ਹਾਈਜੈਕ ਕਰ ਲਿਆ ਹੋਵੇ। ਜਿਵੇਂ ਸਰਕਾਰ ਨੇ ਥਾਲੀ 'ਚ ਪਰੋਸ ਕੇ ਕਿਹਾ ਹੋਵੇ ਕਿ ਤੁਸੀਂ ਆਓਗੇ, ਅਸੀਂ ਉੱਥੇ ਸਾਡਾ ਕੋਈ ਪ੍ਰੋਟੋਕੋਲ ਨਹੀਂ, ਨਾ ਸਾਡਾ ਜਾਵੇ ਮੁੱਖ ਮੰਤਰੀ। ਜੇ ਭਗਵੰਤ ਮਾਨ ਨਹੀਂ ਸੀ ਹਾਂਜੀ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਸੀ, ਉਹ ਵੀ ਇਹਨਾਂ ਸਿਆਸਤਦਾਨਾਂ 'ਚ ਬਹੁਤੇ ਗਿਣਤੀਆਂ ਵਾਲਿਆਂ 'ਚੋਂ ਸਾਊ ਮੰਨੇ ਜਾਂਦੇ ਆ, ਫਿਰਦ ਮੰਨੇ ਜਾਂਦੇ ਉਹਨਾਂ ਨੂੰ ਵੀ ਪਿੱਛੇ ਧੱਕ ਕੇ ਰੱਖਿਆ ਵੀ ਬਤੌਰ ਮੰਤਰੀ ਉਹਨਾਂ ਦਾ ਹੱਕ ਬਣਦਾ ਸੀ ਕਿ ਉਹ ਮੂਹਰੇ ਹੁਣ ਨਾਲ ਤੁਰਨ, ਬਰਾਬਰ ਰਹਿਣ। ਮਤਲਬ ਇਹ ਪਤਾ ਨਹੀਂ ਸਮਝ ਦਾ ਹਿੱਸਾ ਨਹੀਂ, ਪਤਾ ਨਹੀਂ ਸਿਆਸਤ ਇੰਨੀ ਗਰਕ ਗਈ ਹੈ ਕਿ ਅਸੀਂ ਸਰਕਾਰੀ ਦੌਰੇ ਨੂੰ ਵੀ ਪਾਰਟੀ ਦੇ ਦੌਰੇ ਬਣਾ ਕੇ ਪੇਸ਼ ਕਰਨ ਲੱਗ ਪਏ। ਬਿਲਕੁਲ ਜੀ। ਕਹਿੰਦੇ ਪੰਜਾਬ ਜ਼ਖਮੀ ਆ ਪਰ ਹਾਰਿਆ ਨਹੀਂਗਾ।
ਪ੍ਰਵੀਨ ਜੀ, ਕੱਲ ਦਲਜੀਤ ਦੋਸਾਂਝ ਨੇ ਇੱਕ ਵੀਡੀਓ ਦੇ ਰੂਪ ਚ ਸੁਨੇਹਾ ਦਿੱਤਾ ਜੀ। ਦਲਜੀਤ ਦੋਸਾਂਝ ਦੀ ਟੀਮ ਗਰਾਊਂਡ ਤੇ ਬਹੁਤ ਕੰਮ ਕਰ ਰਹੀ ਹੈ, ਜਿਵੇਂ ਬਾਕੀ ਸੰਤ ਸਮਾਜ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, SGPC, ਖਾਲਸਾ ਏਡ, ਖਡੂਰ ਸਾਹਿਬ ਵਾਲੇ ਬਾਬਾ ਜੀ, ਹੋਰ ਸੰਸਥਾਵਾਂ ਤੇ ਪਿੰਡ ਪੱਧਰ ਦੀਆਂ ਸੁਸਾਇਟੀਆਂ, ਪੰਚਾਇਤਾਂ, ਹੋਰ NGO, ਜਿਹਦਾ ਜਿੰਨੀ ਸਮਰੱਥਾ ਉਹਨਾਂ ਨੂੰ ਲੱਗਿਆ। ਬੰਦਾ ਨਿੱਜੀ ਤੌਰ ਤੇ ਜਿਹੜੇ ਹੜ੍ਹਾਂ 'ਚ ਡੁੱਬੇ ਨੇ, ਉਹ ਵੀ ਮੈਂ ਦੇਖਦਾ ਪਾਣੀ ਵਾਲੇ ਪਤੀਲੇ ਭਰੀ, ਚਾਹ ਵਾਲੀ ਕੇਤਲੀ ਭਰੀ, ਉਹ ਵੀ ਆਏ ਲੋਕਾਂ ਨੂੰ ਪੁੱਛੀਦੇ ਫਿਰਦੇ ਨੇ। ਮਤਲਬ ਇਹ ਹੈ ਪੰਜਾਬ, ਹੈ ਨਾ। ਉਹਦੇ ਵਿੱਚ ਦਲਜੀਤ ਦੋਸਾਂਝ ਨੇ ਆਪਣਾ ਕੱਲ ਸੁਨੇਹਾ ਹਿੰਦੀ 'ਚ ਦਿੱਤਾ। ਉਹ ਕਹਿੰਦੇ ਕਿ ਪੰਜਾਬੀ ਤਾਂ ਅਸੀਂ ਇੱਕ ਦੂਜੇ ਦਾ ਦਰਦ ਵੰਡਾ ਰਹੇ ਹਾਂ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਕੀ ਆ, ਮੈਂ ਇਸ ਲਈ ਅੱਜ ਹਿੰਦੀ 'ਚ ਬੋਲ ਰਿਹਾ। ਉਹ ਕਹਿੰਦੇ ਕਿ ਪੰਜਾਬ ਜ਼ਖਮੀ ਹੈ ਇਸ ਮੌਕੇ। ਜੀ, ਸਹੀ ਹੈ, ਪਰ ਹਾਰਿਆ ਨਹੀਂ। ਉਹਨਾਂ ਨੇ ਉਸ ਜਜ਼ਬੇ ਨੂੰ ਸਲਾਮ ਵੀ ਕੀਤਾ ਤੇ ਉਹਨਾਂ ਨੇ ਉਸ ਹਵਾਲੇ ਨਾਲ ਸਾਰੀ ਪੰਜਾਬ ਦੀ ਸਥਿਤੀ ਨੂੰ ਦੁਨੀਆ ਸਾਹਮਣੇ ਰੱਖਿਆ, ਕਿਉਂਕਿ ਜਿਹਨੂੰ ਸੁਣਦੇ ਨੇ ਲੋਕ, ਦੇਖਦੇ ਨੇ, ਜਿਹੜਾ ਲੋਕਾਂ ਦਾ ਆਈਕਨ ਹੈ, ਲੋਕ ਜਿਹਦੇ ਫੈਨ ਨੇ, ਉਹਦੇ ਰਾਹੀਂ ਸੁਨੇਹਾ ਬਹੁਤ ਦੂਰ ਤੱਕ ਜਾਂਦਾ। ਬਿਲਕੁਲ ਜੀ, ਇਸ ਮੌਕੇ ਪੰਜਾਬ ਦੀ ਸਥਿਤੀ ਲਗਾਤਾਰ ਹੋਰ ਬਦਤਰ ਹੁੰਦੀ ਜਾ ਰਹੀ ਹੈ, ਕਿਉਂਕਿ ਰਾਵੀ, ਬਿਆਸ, ਇਹ ਤਾਂ ਆਪਾਂ ਲਗਾਤਾਰ ਇਹ ਗੱਲ ਕਰਦੇ ਆ ਰਹੇ ਹਾਂ, ਹੈ ਨਾ। ਸਤਲੁਜ ਵਾਲਾ ਪਾਸੇ ਤੋਂ ਲਗਾਤਾਰ ਹੁਣ DC ਹੋਰਾਂ ਦੀ ਹਦਾਇਤ ਹੋ ਗਈ ਹੈ ਕਿ ਭਾਖੜਾ ਡੈਮ ਤੋਂ ਹੋਰ ਪਾਣੀ ਸਾਨੂੰ ਛੱਡਣਾ ਪੈ ਰਿਹਾ ਹੈ। ਤੇ DC ਨੂੰ ਸੁਨੇਹਾ ਆਉਂਦਾ, DC ਦੇ ਹੱਥ ਵਸ ਕੀ ਆ, ਹੈ ਨਾ। ਤੇ ਇਹ ਕਿ ਹੋਰ ਏਰੀਆ ਖਾਲੀ ਕਰ ਲਓ। ਉਧਰ ਘੱਗਰ ਵਾਲੇ ਪਿੰਡਾਂ 'ਚ ਅਨਾਉਂਸਮੈਂਟ ਹੋਈ ਜਾਂਦੀ ਆ। ਇੱਥੋਂ ਤੱਕ ਕਿ ਹਰਿਆਣਾ 'ਚ ਪਾਣੀ ਬਹੁਤ ਆਮਦ ਕਈ ਥਾਂ ਤੇ ਮਾਰ ਕਰ ਰਿਹਾ। ਹੁਣ ਤਾਂ ਦਿੱਲੀ ਦੇ NCR ਦੇ ਖੇਤਰਾਂ 'ਚ ਪਾਣੀ ਬਹੁਤ ਵੱਡਾ ਵੜ ਗਿਆ। ਤੇ ਉਸ ਘਰਾਂ 'ਚ, ਕਲੋਨੀਆਂ 'ਚ, ਵਿਹੜਿਆਂ 'ਚ, ਬਾਜ਼ਾਰਾਂ 'ਚ, ਪਿੰਡਾਂ 'ਚ ਬੜੇ ਪਾਣੀ ਨੂੰ ਹੁਣ ਰਾਸ਼ਟਰੀ ਮੀਡੀਆ ਪੂਰਾ ਦਿਨ ਦਿਖਾਇਆ ਕੱਲ ਉਹਨਾਂ ਨੇ। ਉਹਦੀ ਚਰਚਾ ਵੀ ਖੂਬ ਹੋਈ। ਪਰ ਇਹ ਸਭ ਦੇ ਦਰਮਿਆਨ ਜੇ ਮੈਂ ਤਾਜ਼ੀ ਥੋੜੀ ਜਿਹੀ ਸਥਿਤੀ ਸਾਹਮਣੇ ਰੱਖਾਂ ਤੁਹਾਡੇ, ਇੱਕ ਤਾਂ ਜੀ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਇਹ ਤਾਂ ਨਸ਼ੇ ਕਰਨ ਜੋਗੇ ਨੇ ਜੀ, ਇਹ ਤਾਂ ਟਰੈਕਟਰਾਂ ਦੇ ਉੱਤੇ, ਹੈ ਨਾ, ਬੜੇ ਬੜੇ ਸਪੀਕਰ ਲਾ ਕੇ ਰੌਲਾ ਪਾਉਣ ਜੀ, ਹੈ ਨਾ, ਉਹ ਜਵਾਨੀ ਹੁਣ ਸਭ ਤੋਂ ਵੱਧ ਗਰਾਊਂਡ ਤੇ ਦਿਖ ਰਹੀ। ਬਿਲਕੁਲ, ਕੋਈ ਸ਼ੱਕ ਨਹੀਂ। ਇਹ ਤੋਂ ਭਾਵ ਕੀ ਆ ਕਿ ਜਵਾਨੀ 'ਚ ਕੋਈ ਕਮੀ ਨਹੀਂ, ਕਮੀ ਸਾਡੇ 'ਚ, ਅਸੀਂ ਉਹਨਾਂ ਨੂੰ ਕੋਈ ਰਾਹ ਦਿਖਾ ਹੀ ਨਹੀਂ ਪਾਏ। ਜਦੋਂ ਦਿੱਲੀ ਅੰਦੋਲਨ ਆਇਆ, ਜਵਾਨੀ ਸਭ ਤੋਂ ਮੂਹਰੇ ਸੀ। ਜੀ। ਜਦੋਂ ਹੁਣ ਵਿਪਤਾ ਪਈ ਪੰਜਾਬ ਦੇ ਵਿੱਚ, ਤਾਂ ਜਵਾਨੀ ਸਭ ਤੋਂ ਮੂਹਰੇ ਹੈ। ਟਰੈਕਟਰ ਲੱਦ ਕੇ ਲਿਆਉਣੇ, ਪਾਣੀ 'ਚ ਵੜਨਾ, ਰਾਸ਼ਨ ਪਹੁੰਚਾਉਣਾ, ਰਸਦ ਪਹੁੰਚਾਉਣਾ, ਪਤਾ ਨਹੀਂ ਕਿਹੜੀ ਧਿਰਦਾ। ਉਹ ਇੱਕ ਤਸਵੀਰ ਕੱਲ ਦਿਖ ਰਹੀ ਸੀ ਕਿ ਅੰਮ੍ਰਿਤਧਾਰੀ ਬਾਬਾ, ਹੈ ਨਾ, ਪੂਰਾ ਚੰਗੇ ਜੁੱਸੇ ਵਾਲਾ ਬਾਬਾ, ਉਹ ਗਾਤਰਾ ਸ਼੍ਰੀ ਸਾਹਿਬ ਨੇ ਉੱਪਰੋਂ ਪਾਇਆ ਹੈ ਤੇ ਉਹ ਕਈ ਨਾਲ ਬੋਰੀ ਭਰ ਰਿਹਾ, ਤੇ ਜਿਹੜਾ ਬੰਦਾ ਬੋਰੀ ਫੜ ਕੇ ਖੜਾ ਹੈ ਨਾ, ਉਹ ਪ੍ਰੇਮੀ ਹੈ ਜੀ ਡੇਰੇ ਦਾ। ਸਹੀ ਹੈ। ਉਹ ਕਹਿੰਦੇ ਸਾਡਾ ਗੁੱਸਾ ਬਾਬੇ ਨਾਲ ਹੋਊ, ਲੋਕਾਂ ਨਾਲ ਥੋੜੋ, ਲੋਕਾਂ ਨਾਲ ਨਹੀਂ, ਅੱਜ ਅਸੀਂ ਪੰਜਾਬ ਲਈ ਖੜੇ ਹਾਂ। ਇਹ ਤਸਵੀਰ ਕਿੰਨਾ ਕੁਝ ਕਹਿ ਦਿੰਦੀ ਹੈ ਆਪਣੇ ਆਪ। ਲੋਕ ਜਾਤ, ਧਰਮ, ਫਿਰਕਾ, ਕੌਮ, ਆਪਣਾ ਵੰਡ ਵੰਡਈਆ, ਆਪਣੇ ਰੋਸੇ, ਸਾਰਾ ਕੁਝ ਪਰੇ ਕਰ ਦਿੰਦੇ ਨੇ ਜਦੋਂ ਪੰਜਾਬ ਉਹਨਾਂ ਮੂਹਰੇ ਆ ਜਾਵੇ। ਇਹ ਦ੍ਰਿਸ਼ ਦਿਖ ਰਿਹਾ। ਸਹੀ ਹੈ। ਇਸ ਦੇ ਵਿਚਾਲੇ ਹੀ ਜਿਹੜੀ ਇਹ ਤਸਵੀਰ ਲਿਖੀ ਕਿ ਨੌਜਵਾਨਾਂ ਵਾਲੀ, ਇਸ ਨੇ ਇੱਕ ਵਾਰ ਫਿਰ ਆਸ ਦੀ ਕਿਰਨ ਜਗਾਈ ਹੈ ਕਿ ਪੰਜਾਬ ਦੀ ਜਵਾਨੀ ਲੜਾਈ ਲਈ ਵੀ, ਪੰਜਾਬ ਨਾਲ ਖੜਨ ਲਈ ਵੀ, ਜੂਝਣ ਲਈ ਵੀ ਤਿਆਰ ਹੈ, ਬਸ਼ਰਤੇ ਉਹਨਾਂ ਨੂੰ ਰਾਹ ਦਿਖਾਉਣ ਵਾਲੇ ਕੋਈ ਰਾਹ ਦਸੇਰੇ ਤਾਂ ਹੋਣ। ਪੰਜਾਬ ਕੋਲ ਜੇ ਅੱਜ ਕਮੀ ਹੈ ਜੀ, ਤਾਂ ਸਾਡੇ ਕੋਲ ਸੂਝਵਾਨ ਲੀਡਰਾਂ ਦੀ ਕਮੀ ਹੈ। ਬਿਲਕੁਲ ਸਹੀ ਹੈ। ਮਤਲਬ ਬੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇਸ ਮੌਕੇ ਕਿ ਜੀ ਮੰਤਰੀ ਆਪਣੇ ਮੋਢੇ ਤੇ ਥੈਲਾ ਰੱਖੀ ਫਿਰਦਾ ਜੀ। ਹਰਜੋਤ ਬੈਂਸ ਦੀਆਂ ਬਹੁਤ ਆ ਰਹੀਆਂ ਨੇ, ਹੈ ਨਾ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਲਓ ਜੀ, ਆਪ ਕਈ ਚਲਾ ਰਿਹਾ ਹੈ ਨਾ ਜੀ। ਤੇ ਜੀ ਬਈ MP ਆ ਉਹ ਇਸ ਮੌਕੇ, ਸਹੀ ਹੈ ਨਾ। ਆ ਜੀ ਭੁੱਲਰ ਫਿਰ ਰਿਹਾ ਜੀ, ਬੇਬਿਆਂ ਨੂੰ ਕੱਢਦਾ ਜੀ, ਪਾਣੀ ਚੋਂ ਲੈ ਕੇ ਜਾਂਦਾ ਜੀ, ਬਹੁਤ ਦਿਖ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਜੀ ਗਲ ਲਾ ਕੇ ਰੋ ਰਿਹਾ ਜੀ, ਰੋਟੀ ਖਾ ਰਿਹਾ ਜੀ ਭੁੰਜੇ ਬੈਠ ਕੇ, ਸਾਰਾ ਕੁਝ ਦਿਖ ਰਿਹਾ। ਮਤਲਬ ਕਈ ਲੋਕਾਂ ਨੂੰ ਇਹ ਚੀਜ਼ਾਂ ਪ੍ਰਭਾਵਿਤ ਵੀ ਕਰਦੀਆਂ ਕਿ ਦੇਖੋ ਬਾਈ, ਮੰਤਰੀ ਆਪ ਲੱਗ ਗਿਆ, ਸਾਬਕਾ ਮੁੱਖ ਮੰਤਰੀ ਆਪ ਲੱਗ ਗਿਆ, ਮੌਜੂਦਾ MLA ਆਪ ਲੱਗੇ ਨੇ। ਬਾਈ ਦੇਖੋ, ਉਹ ਇਹ ਲੱਗੇ ਨਹੀਂ, ਉਹਨਾਂ ਦਾ ਨਲਾਇਕਪਣਾ ਹੈ। ਜੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਤੁਸੀਂ ਉਹਨਾਂ ਨੂੰ ਸੌਂਪੀ ਆ, ਮੰਤਰੀ ਬਣਾਉਣ ਦੀ, MLA ਬਣਾਉਣ ਦੀ, ਮੁੱਖ ਮੰਤਰੀ ਬਣਾਉਣ ਦੀ, MP ਬਣਾਉਣ ਦੀ, ਜੇ ਉਹਨਾਂ ਨੇ ਉਹ ਜ਼ਿੰਮੇਵਾਰੀ ਸਹੀ ਨਿਭਾਈ ਹੁੰਦੀ, ਤਾਂ ਅੱਜ ਤੁਹਾਨੂੰ ਵੀ ਉਹਨਾਂ ਨਾਲ ਮਿੱਟੀ ਹੋਣਾ ਨਾ ਪੈਂਦਾ। ਉਹਨਾਂ ਦਾ ਜਿਹੜਾ ਰੋਲ ਆ ਉਹ ਨਿਭਾ ਦੇਣ, ਉਹ ਤਾਂ ਇਹ ਦਿਨ ਕਿਉਂ ਦੇਖਣੇ ਪੈਣ ਪੰਜਾਬ ਨੂੰ। ਬਿਲਕੁਲ ਬਿਲਕੁਲ।
ਤੁਸੀਂ ਅਜੇ ਤੱਕ ਬੀਬੀਐਮਪੀ ਨੂੰ ਪੁੱਛਣ ਦੀ ਹਿੰਮਤ ਨਹੀਂ ਕਰ ਪਾ ਰਹੇ ਕਿ ਪਾਣੀ ਕਿਸ ਤਰੀਕਾ ਕਰਨਾ ਛੱਡਿਆ ਜਾ ਰਿਹਾ। ਕਿਵੇਂ ਹੈ ਇਹ ਫਾਰਮੂਲਾ? ਤੁਸੀਂ ਪਹਿਲਾਂ ਸਾਡੇ ਦਰਿਆ ਨਦੀਆਂ ਮਾਰ ਦਿੰਦੇ ਹੋ 11 ਮਹੀਨੇ ਤੇ 1 ਮਹੀਨੇ ਤੁਸੀਂ ਸਾਰਾ ਹੜ ਲਿਆ ਦਿੰਦੇ ਹੋ। ਕਿਸੇ ਤੇ ਇਹਦੀ ਤਕਨੀਕ ਤੇ ਕੋਈ ਗੱਲ ਹੀ ਨਹੀਂ। ਨਾ ਕੋਈ ਗੱਲ ਨਹੀਂ। ਸਭ ਦੇ ਵਿੱਚ ਜਿਹੜੀ ਤਾਜ਼ਾ ਸਥਿਤੀ ਹੈ ਪ੍ਰਵੀਨ ਜੀ, ਤਾਂ ਲਗਾਤਾਰ ਡੈਮਾਂ ਤੋਂ ਪਾਣੀ ਕਿਉਂਕਿ ਖਤਰੇ ਦੇ ਨਿਸ਼ਾਨ ਤੇ ਪਹੁੰਚ ਰਿਹਾ। ਜਿੰਨੀ ਆਮਦ ਹੋਈ ਹੈ ਜੇ 85,000 ਕਿਊਸਕ ਹੋ ਰਹੀ ਹੈ ਤਾਂ 84,000 ਛੱਡਿਆ ਜਾ ਰਿਹਾ ਹੈ ਨਾ। ਮਤਲਬ ਮੈਂ ਕੱਲ ਦੀ ਰਿਪੋਰਟ ਦੇਖ ਰਿਹਾ ਸੀ, ਭਾਖੜਾ ਡੈਮ ਤੋਂ 75,000 ਕਿਊਸਕ ਤੋਂ ਵੱਧ ਛੱਡਿਆ ਗਿਆ, ਪੌਂਗ ਡੈਮ ਤੋਂ 80,000 ਕਿਊਸਕ ਤੋਂ ਵੱਧ ਛੱਡਿਆ ਗਿਆ, ਰਣਜੀਤ ਸਾਗਰ ਡੈਮ ਤੋਂ 71,000 ਕਿਊਸਕ ਤੋਂ ਵੱਧ ਛੱਡਿਆ ਗਿਆ। ਤੇ ਇਸ ਮੌਕੇ ਪੰਜਾਬ 'ਚ 43 ਤੋਂ ਵੱਧ ਮੌਤਾਂ ਨੇ ਜੀ। 1900 ਤੋਂ ਵੱਧ ਪਿੰਡ ਦੇ ਚਪੇਟ 'ਚ ਨੇ। 43 ਲੋਕਾਂ ਦੀ ਮੌਤ ਹੋ ਚੁੱਕੀ ਹੈ। 23 ਜ਼ਿਲ੍ਹਿਆਂ 'ਚ 1902 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਹੜ੍ਹ ਦੀ ਚਪੇਟ 'ਚ ਨੇ। 3,84,000 ਲਗਭਗ 4 ਲੱਖ ਦੇ ਕਰੀਬ ਲੋਕ ਸਿੱਧੇ ਰੂਪ 'ਚ ਹੁਣ ਪ੍ਰਭਾਵਿਤ ਨੇ। 20,972 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੱਢਿਆ ਗਿਆ ਜੀ ਕਹਿੰਦੇ, ਤੇ 4.24 ਲੱਖ ਏਕੜ ਡੁੱਬ ਗਈ ਫਸਲ। ਲਗਭਗ 4.25 ਲੱਖ ਏਕੜ ਦੇ ਕਰੀਬ ਸਾਡੀ ਹੁਣ ਫਸਲ ਤਬਾਹ ਹੋ ਚੁੱਕੀ ਹੈ। ਤੇ ਇਹ ਮੁੱਢਲਾ ਹੈ, ਅਜੇ ਵੀ ਅਧਿਕਾਰਕ ਤੌਰ ਤੇ ਅਜੇ ਡਾਟਾ ਪ੍ਰੋਪਰ ਤੌਰ ਤੇ ਤਿਆਰ ਹੋਵੇ। ਤਾਂ ਹੀ ਮੈਂ ਕਹਿ ਰਿਹਾ ਕਿ ਸੁਪਰੀਮ ਕੋਰਟ ਨੂੰ ਤਾਂ ਸਹੀ ਰਿਪੋਰਟ ਦੇ ਦਿਓ, ਉਹੀ ਰਿਪੋਰਟ ਦੀ ਫੋਟੋ ਕਾਪੀ ਕੇਂਦਰ ਨੂੰ ਵੀ ਦੇ ਦਿਓ ਤਾਂ ਕਿ ਕਹਿਣ ਜੋਗੀ ਹੋਈ ਹੈ। ਸਥਿਤੀ ਬਹੁਤ ਅਜੇ ਵੀ ਭਿਆਨਕ ਬਣੀ ਹੋਈ ਹੈ ਜੀ। ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਦੀ। ਕਹਿੰਦੇ ਇਹਦੇ ਵਿੱਚ ਜਿਹੜੀ ABP ਜਿੱਤੀ ਹੈ, ਵੈਸੇ ਤਾਂ ਆਪਦੀ ਜਿੱਤ ਨੂੰ ਬਹੁਤ ਵੱਡੀ ਕਰਕੇ ਦੱਸ ਰਹੇ ਨੇ, ਦਿਖਾ ਰਹੇ ਨੇ, ਪੇਸ਼ ਕਰ ਰਹੇ ਨੇ, ਪਰ ਇਹਦੇ ਪੰਜਾਬ ਦੇ ਵਿੱਚ ਵੀ ਕੋਈ ਸਿਆਸੀ ਮਾਇਨੇ ਕੱਢੇ ਜਾ ਸਕਦੇ ਨੇ ਸ਼ਰਮਾ ਜੀ? ਪ੍ਰਵੀਨ ਜੀ, ਅਗਲਿਆਂ ਨੇ ਤਾਂ ਇਸ ਜਿੱਤ ਨੂੰ ਵੱਡਾ ਦਿਖਾਉਣਾ ਹੈ ਜੀ। ਪੰਜਾਬ ਯੂਨੀਵਰਸਿਟੀ ਵੱਡਾ ਨਾਮ ਹੈ। ਭਾਰਤ ਦੀਆਂ ਯੂਨੀਵਰਸਿਟੀਆਂ ਦੇ ਵਿੱਚੋਂ, ਮੁੱਢਲੀ ਯੂਨੀਵਰਸਿਟੀਆਂ ਚੋਂ ਇੱਕ ਪੰਜਾਬ ਯੂਨੀਵਰਸਿਟੀ ਆਪਣਾ ਇੱਕ ਵੱਖਰਾ ਰੁਤਬਾ ਰੱਖਦੀ ਹੈ ਜੀ। ਉਸ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ, ਵਿਦਿਆਰਥੀ ਚੋਣਾਂ ਦੇ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ABVP ਨੇ ਪ੍ਰਧਾਨਗੀ ਦਾ ਅਹੁਦਾ ਜਿੱਤਿਆ। ਤੇ ਇਸ ਲਈ ਵੀ ਉਹਨਾਂ ਲਈ ਮਾਇਨੇ ਰੱਖਦਾ ਕਿ ਬਤੌਰ ਪ੍ਰਧਾਨ ਜਿਹੜਾ ਮੁੰਡਾ ਚੁਣਿਆ ਗਿਆ, ਗੌਰਵਵੀਰ ਸੋਹਲ, ਉਹ ਪੰਜਾਬ ਦੇ ਲੁਧਿਆਣਾ ਤੋਂ ਸੰਬੰਧਿਤ ਹੈ। ਤੇ ਫਿਰ ਅਗਲੇ ਇਹਦੇ ਰਾਜਨੀਤਿਕ ਮਾਇਨੇ ਕੱਢਣਗੇ। ਉਹ ਇਸ ਨੂੰ ਇਸ ਤਰ੍ਹਾਂ ਪ੍ਰਚਾਰ ਰਹੇ ਨੇ ਕਿ ਲਓ ਜੀ, ਹੁਣ ਤਾਂ ਪੰਜਾਬ ਯੂਨੀਵਰਸਿਟੀ ਵੀ ਸਾਡੇ ਨਾਲ ਆ ਗਈ, ਇਹ ਨੌਜਵਾਨ ਪੀੜ੍ਹੀ ਵੀ ਸਾਡੇ ਨਾਲ ਆ ਗਈ, ਹੁਣ ਤਾਂ ਸਾਡੀ ਬੱਲੇ ਬੱਲੇ ਹੈ। ਕਿਉਂਕਿ ਇਹੀ ਨੌਜਵਾਨ ਪੀੜ੍ਹੀ ਹੈ ਜਿਹਨੇ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਖੁੱਲ੍ਹ ਕੇ ਪੰਜਾਬ ਦੇ ਵਿੱਚ ਸਮਰਥਨ ਕੀਤਾ। ਮਤਲਬ ਘਰਾਂ ਦੇ ਬਜ਼ੁਰਗਾਂ ਦੀਆਂ, ਬੇਬਿਆਂ ਦੀਆਂ, ਬਾਪੂਆਂ ਦੀਆਂ, ਭਰਾਵਾਂ ਦੀਆਂ ਨਹੀਂ ਚੱਲੀਆਂ, ਜਿੰਨੀਆਂ ਧੀਆਂ ਪੁੱਤਰਾਂ ਨੌਜਵਾਨਾਂ ਦੀਆਂ ਚੱਲੀਆਂ ਕਿ ਐਕਤੀ ਸਾਡੇ ਕਿਸੇ ਦੇ ਵੋਟ ਝਾੜੂ ਨੂੰ ਪਾਓ। ਸੋ ਇਸ ਲਈ ਉਸ ਜਵਾਨੀ ਨੂੰ, ਇਸ ਯੂਨੀਵਰਸਿਟੀ ਦੀ ਜਵਾਨੀ ਨਾਲ ਜੋੜ ਕੇ ਪੰਜਾਬ 'ਚ BJP RSS ਇਹ ਦਿਖਾਉਣਾ ਚਾਹੁੰਦੀ ਹੈ ਕਿ ਲਓ ਜੀ, ਅਸੀਂ ਹੁਣ ਪੰਜਾਬ ਯੂਨੀਵਰਸਿਟੀ 'ਚ ਆ ਗਏ, ਹੁਣ ਅਸੀਂ ਪੰਜਾਬ 'ਚ ਆਏ ਖੜੇ ਹਾਂ। ਉਹ ਤਾਂ ਇਸ ਤਰੀਕਾਕਾਰ ਨਾਲ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ। ਠੀਕ ਹੈ, ਰਾਜਨੀਤੀ ਹੈ, ਰਾਜਨੀਤੀ ਕਰਦੇ ਹੋ ਤਾਂ ਰਾਜਨੀਤੀ ਤੁਸੀਂ ਹਰ ਚੀਜ਼ ਨੂੰ ਆਪਣੇ ਢੰਗ ਨਾਲ ਪੇਸ਼ ਕਰੋਗੇ। ਪਰ ਇਹੀ ਯੂਨੀਵਰਸਿਟੀ ਹੈ ਜਿੱਥੇ ਪਹਿਲੀ ਵਾਰ ਕਨੂਪ੍ਰਿਆ ਖੱਬੀਆਂ ਧਿਰਾਂ ਵੱਲੋਂ ਖੜੀ ਹੋ ਕੇ ਜਿੱਤੀ ਸੀ। ਤੇ ਉਸ ਸਮੇਂ ਖੱਬੀਆਂ ਧਿਰਾਂ ਨੂੰ ਲੱਗਿਆ ਕਿ ਲੈ ਵੀ ਆਪਣਾ ਤਾਂ ਦਬਦਬਾ ਪਰਤਿਆ ਹੈ, ਮੁੜ ਕੇ ਲੱਭੇ ਨਹੀਂ ਉਹ ਕਿਤੇ। ਸਹੀ ਗੱਲ। ਇਸ ਲਈ ਇਹ ਪੈਮਾਨਾ, ਜੇ ਤੁਸੀਂ ਕਹੋ ਕਿ ਇੱਥੇ ਜਿੱਤ ਕੇ ਤਾਂ ਪੰਜਾਬ 'ਚ ਵੀ ਜਿੱਤ ਜਾਗੇ, ਖਰਾ ਉਤਰੇ ਨਾ ਉਤਰੇ ਵਕਤ ਤੈਅ ਕਰੂਗਾ। ਪਰ ਇਹਦਾ ਮਤਲਬ ਇਹ ਪੈਮਾਨਾ ਤੈਅ ਨਹੀਂਗਾ ਕਿ ਉਹੀ ਹੋਊਗਾ। ਦੂਸਰੇ ਪਾਸੇ ਜੇ ABVP ਇਹ ਦਿਖਾਉਣਾ ਚਾਹੁੰਦੀ ਆ ਕਿ ਇੱਕ ਸੀਟ ਦਾ ਮਤਲਬ ਸਾਡੀ ਲਹਿਰ ਸੀ, ਤਾਂ ਭਰਾਵਾ ਥੱਲੇ ਵਾਲੀਆਂ ਜਿਹੜੀਆਂ ਪ੍ਰਮੁੱਖ 3 ਸੀਟਾਂ ਉਹਨਾਂ 'ਚ ਤੁਸੀਂ ਲੱਭੇ ਨਹੀਂ ਕਿਤੇ। ਇੱਕੋ ਹੀ ਅਹੁਦਾ ਜਿੱਤਿਆ ਤੁਸੀਂ। ਇੱਕ ਅਹੁਦਾ ਪ੍ਰਧਾਨਗੀ ਵਾਲਾ ਤੁਸੀਂ ਜਿੱਤ ਰਹੇ ਹੋ, ਦੂਸਰਾ ਅਹੁਦਾ ਸੱਥ ਵਾਲੇ ਜਿੱਤ ਰਹੇ ਨੇ, ਤੀਸਰਾ ਅਹੁਦਾ ਸੋਪੂ ਵਾਲੇ ਜਿੱਤ ਰਹੇ ਨੇ, ਚੌਥਾ ਅਹੁਦਾ ਆਜ਼ਾਦ ਉਮੀਦਵਾਰ ਜਿੱਤ ਰਿਹਾ। ਫਿਰ ਲਹਿਰ ਕਿਹੜੀ ਹੈ ਤੁਹਾਡੀ? ਕਿਸੇ ਦੀ ਵੀ ਨਹੀਂ ਲਹਿਰ, ਤਾਂ ਕਿਸੇ ਦੀ ਵੀ ਨਹੀਂ। ਬਿਲਕੁਲ। ਹਾਂ, ਜੇ ਆਜ਼ਾਦ ਕਹੇ ਕਿ ਮੈਂ ਤਾਂ ਕੱਲਾ ਇੱਕ ਸੀਟ ਤੇ ਹੀ ਲੜਿਆ ਸੀ, ਜੇ ਮੈਂ ਸਾਰੀਆਂ ਤੇ ਲੜਿਆ ਹੁੰਦਾ ਮੈਂ ਸਾਰੀ ਜਿੱਤ ਜਾਂਦਾ। ਜੇ ਸੱਥ ਵਾਲੇ ਕਹਿਣਗੇ ਤਾਂ ਲੜੀ ਹੋਈ ਇੱਕ ਸੀਟ ਸੀ, ਜੇ ਅਸੀਂ ਬਾਕੀਆਂ ਤੇ ਲੜੇ ਹੁੰਦੇ ਸ਼ਾਇਦ ਨਤੀਜੇ ਹੋਰ ਹੁੰਦੇ। ਫਿਰ ਸਮਝ ਆਉਂਦੀ ਆ, ਤੁਸੀਂ ਤਾਂ ਭਾਈ ਗੱਠਜੋੜ 'ਚ ਲੜੇ ਹੋ, ABVP ਵਾਲੇ ਤੇ ਲਗਭਗ ਸਾਰੇ ਥਾਵਾਂ ਤੇ ਖੜੇ ਹੋ ਤੁਹਾਡੇ ਉਮੀਦਵਾਰ, ਫਿਰ ਤੁਸੀਂ ਤਾਂ ਸਾਰੇ ਥਾਵਾਂ ਤੇ ਨਹੀਂ ਜਿੱਤੇ। ਆ ਲਓ ਜੀ, ਮੇਰੇ ਕੋਲ ਅੰਕੜੇ ਪਏ ਨੇ। ਗੌਰਵਵੀਰ ਸੋਹਲ ABVP ਤੋਂ 3148 ਵੋਟਾਂ ਲੈ ਕੇ ਪ੍ਰਧਾਨ ਬਣੇ। ਠੀਕ ਹੈ ਜੀ। ਸੱਤ ਵੱਲੋਂ ਅਸ਼ਮੀਤ ਸਿੰਘ 3478, ਜਿਹੜੇ 4 ਪ੍ਰਮੁੱਖ ਅਹੁਦੇ ਨੇ, ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸਹਾਇਕ ਸਕੱਤਰ, ਇਹਨਾਂ 4ਾਂ ਚੋਂ ਸਭ ਤੋਂ ਵੱਧ ਜੇ ਕੋਈ ਵੋਟਾਂ ਲੈ ਕੇ ਗਿਆ ਤਾਂ ਅਸ਼ਮੀਤ ਸਿੰਘ ਲੈ ਕੇ ਗਿਆ ਜੀ। ਕਿਉਂਕਿ ਇਹ
ਆਈਡਲ ਮੰਨ ਕੇ ਚੱਲ ਰਹੇ ਸੀ, ਮਨੁੱਖੀ ਅਧਿਕਾਰਾਂ ਨੂੰ, ਜਸਵੰਤ ਸਿੰਘ ਖਾਲੜਾ ਹੋਰਾਂ ਨੂੰ, ਤੇ ਇਹਨਾਂ ਨੇ ਇੱਕ ਸੀਟ ਦੇ ਉੱਤੇ ਪੂਰੀ ਜ਼ੋਰ ਜਮਾਇਸ਼ ਕੀਤੀ ਔਰ ਜਿੱਤ ਕੇ ਆਏ ਨੇ 3470 ਵੋਟਾਂ ਸਭ ਤੋਂ ਵੱਧ ਜੀ। ਇਸ ਤੋਂ ਘੱਟ ਵੋਟਾਂ ਜੇ ਪਈਆਂ ਤਾਂ ਉਹ ਪਈਆਂ ਜਿਹੜਾ 77 ਉਹਦੇ ਤੇ ਮੁੰਡਾ ਅਭਿਸ਼ੇਕ ਜਿੱਤਿਆ ਸੋਪੂ ਦਾ 3438 ਵੋਟਾਂ ਨੇ। ਸੋ ਇੱਧਰ ਅਸ਼ਮੀਤ ਸਿੰਘ ਨੂੰ 3478 ਨੇ ਤੇ ਇਹਨੂੰ 3438 ਨੇ, ਇਹ ਦੋਏ 3400 ਤੋਂ ਪਾਰ ਗਏ ਨੇ। ਪ੍ਰਧਾਨ ਨੂੰ ਜੇ ABVP ਨੂੰ 3148 ਪਈਆਂ ਨੇ ਤਾਂ ਆਜ਼ਾਦ ਨੂੰ ਵੀ 3138 ਪਈਆਂ ਨੇ, ਕੋਈ ਫਰਕ ਨਹੀਂ ਵਾਲਾ। ਸਹੀ ਹੈ। ਸੋ ਜਿਹੜਾ ਮੁੰਡਾ ਸਹਾਇਕ ਸਕੱਤਰ ਜਿੱਤਿਆ ਹੈ ਮੋਹਿਤ, ਉਹ 3138 ਵੋਟਾਂ ਲੈ ਕੇ ਗਿਆ। ਇਹਦਾ ਮਤਲਬ ਲਹਿਰ ਕਿਸੇ ਦੀ ਨਹੀਂ, ਪਰ BJP ਤੇ RSS ABVP ਦੀ ਪੰਜਾਬ ਯੂਨੀਵਰਸਿਟੀ ਦੀ ਜਿੱਤ ਨੂੰ 2027 ਤੱਕ ਕੈਸ਼ ਕਰਨਾ ਚਾਹੁੰਦੀ ਹੈ ਕਿ ਤਾਂ ਕਿ ਦੱਸ ਸਕੀਏ ਜੀ ਹੁਣ ਜਵਾਨੀ ਸਾਡੇ ਨਾਲ ਆ ਗਈ, ਤਾਂ ਵਕਤ ਦੱਸੂਗਾ ਕਿਹਦੇ ਨਾਲ ਆ ਗਈ। ਕਈ ਜਿੱਤਾਂ ਹਾਸਲ ਨਹੀਂ ਕੀਤੀਆਂ ਜਾਂਦੀਆਂ, ਕਈ ਜਿੱਤਾਂ ਥੋਪੀਆਂ ਜਾਂਦੀਆਂ ਨੇ ਲੋਕਾਂ ਦੇ ਉੱਤੇ, ਇਹ ਉਹਨਾਂ ਦੇ ਵਿੱਚੋਂ ਇੱਕ ਹੈ। ਨਹੀਂ, ਇਹਦੇ ਵਿੱਚ ਬਾਕੀ ਤਰ੍ਹਾਂ ਆਪਣੇ ਆਪਣੇ ਦਮਖਮ ਤੇ ਲੜੀਆਂ, ਕੋਈ ਸ਼ੱਕ ਨਹੀਂ। ਜੇ ਗੌਰਵ ਜਿੱਤ ਰਿਹਾ ਹੈ ABVP ਦਾ, ਤਾਂ ਉਹਦੇ ਵਿੱਚ ਉਹਦਾ ਆਪਣਾ ਕਿਰਦਾਰ, ਆਪਣਾ ਰਸੂਖ ਵੀ ਨਾਲ ਕੰਮ ਕੀਤਾ। ਪਰ ਇਹ ਵੀ ਪਤਾ ਕਿ ਬਾਕੀ ਉਮੀਦਵਾਰਾਂ ਨੂੰ ਪ੍ਰਸ਼ਾਸਨ ਦਾ, ਅੰਦਰ ਖਾਤੇ ਪੁਲਿਸ ਤੰਤਰ, ਜੰਤਰ ਮੰਤਰ ਦਾ ਕੋਈ ਸਮਰਥਨ ਸੀ, ਤੁਹਾਨੂੰ ਉਹ ਵੀ ਸੀ। ਸਹੀ ਗੱਲ, ਬਿਲਕੁਲ ਤੁਹਾਨੂੰ ਉਹ ਵੀ। ਇਸ ਲਈ ਜਿੱਤ ਉਹਨਾਂ ਦੀ ਅਸਲੀ ਹੈ, ਜਿਹੜੇ ਬਾਕੀ ਸਾਰੇ ਤਿੰਨੇ ਜਿੱਤੇ ਨੇ। ਜੀ ਬਿਲਕੁਲ। ਜਾਂਦਿਆਂ ਦੀ ਗੱਲ ਕਰੀਏ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ, ਕੈਪਟਨ ਅਮਰਿੰਦਰ ਸਿੰਘ ਦੀ, ਵਿਦੇਸ਼ੀ ਖਾਤਿਆਂ ਦੇ ਮਾਮਲੇ ਦੇ ਵਿੱਚ ਕਹਿੰਦੇ ਪਰਿਵਾਰ ਦੀ ਮੁਸ਼ਕਲ ਫੇਰ ਵੱਧ ਗਈ। ਤੇ ਜਿਨ੍ਹਾਂ ਲੋਕਾਂ ਨੇ ਖਬਰ ਪੜ੍ਹੀ ਪਹਿਲੀ ਵਾਰੀ, ਉਹ ਕਹਿੰਦੇ ਨਾਲ ਵੀ ਰਲ ਗਏ, ਪਾਰਟੀ ਵੀ ਬਣਾ ਲਈ, ਕਾਂਗਰਸ ਤੋਂ ਵੀ ਅੱਡ ਹੋ ਗਏ, ਪਾਰਟੀ ਮਰਜ ਵੀ ਕਰਤੀ ਲੋਕ ਕਾਂਗਰਸ, ਤੇ ਜਾਂਚਾਂ ਹਜੇ ਚੱਲੀ ਜਾਂਦੀਆਂ। ਦੇਖੋ, ਜਦੋਂ BJP 'ਚ ਨਹੀਂ ਗਿਆ ਸੀ ਇਹ ਸ਼ਾਹੀ ਪਰਿਵਾਰ, ਹਾਂਜੀ, ਤਦ ਭਾਜਪਾ ਲੀਡਰ, ਭਾਜਪਾ ਦੀਆਂ ਸਰਕਾਰਾਂ ਲਗਾਤਾਰ ਇਹਨਾਂ ਦੇ ਸਵਿਸ ਖਾਤਿਆਂ ਦੀ ਗੱਲ, ਇਹਨਾਂ ਦੇ ਵਿਦੇਸ਼ੀ ਲੈਣ ਦੇਣ ਦੀ ਗੱਲ, ਭ੍ਰਸ਼ਟਾਚਾਰੀਆਂ ਦੀ ਗੱਲ ਬਹੁਤ ਕਰਦੇ। ਜਦੋਂ ਇਹ ਵਾਸ਼ਿੰਗ ਮਸ਼ੀਨ 'ਚ ਨਹਾਏ ਤੇ ਤਾਂ ਦੁੱਧ ਧੋਤੇ ਹੋ ਗਏ। ਪਰ ED ਵਾਲਾ ਮਾਮਲਾ ਉਹ ਅਜੇ ਇੰਨੀ ਛੇਤੀ ਮੈਨੂੰ ਲੱਗਦਾ ਬੰਦ ਵੀ ਨਹੀਂ ਹੋਇਆ, ਤੇ ਉਹ ਬੰਦ ਕਰਨਾ ਵੀ ਨਹੀਂ ਚਾਹੁੰਦੇ ਉਹਨਾਂ ਦੇ ਆਕਾ। ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲੇ ਜੜ ਥੱਲੇ ਰਹਿਣਗੇ ਇਹ। ਸੋ ਇਸ ਲਈ ED ਵੱਲੋਂ ਇਹਨਾਂ ਦੇ ਜਿਹੜੇ ਸਵਿਸ ਖਾਤੇ ਨੇ, ਵਿਦੇਸ਼ੀ ਖਾਤੇ ਨੇ ਇਸ ਪਰਿਵਾਰ ਦੇ, ਕੈਪਟਨ ਅਮਰਿੰਦਰ ਮੁੰਡੇ ਰਣਿੰਦਰ ਦੇ ਜਾਂ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦੇ, ਉਹਦੇ ਹਵਾਲੇ ਨਾਲ ਉਹਨਾਂ ਦਸਤਾਵੇਜ਼ਾਂ ਦੀ ਉਹ ਪੜਚੋਲ ਕਰਨਾ ਚਾਹੁੰਦੇ ਸੀ, ਪਰੋਲਾ ਪਰਾਲੀ ਕਰਨਾ ਚਾਹੁੰਦੇ ਸੀ, ਤੇ ਜਿਹਦੇ ਲਈ ਅਦਾਲਤ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ। ਤੇ ਇਸ ਮਨਜ਼ੂਰੀ ਨੂੰ ਚੈਲੰਜ ਕੀਤਾ ਇਹਨਾਂ ਨੇ ਉੱਪਰਲੀ ਅਦਾਲਤ 'ਚ, ਪਰਿਵਾਰ ਨੇ ਜਾ ਕੇ ਕਿ ਨਹੀਂ ਜੀ ਇਹ ਨਹੀਂ ਫਰੋਲ ਸਕਦੇ। ਉੱਪਰਲੀ ਅਦਾਲਤ ਨੇ ਇਹ ਕਹਿ ਕੇ ਇਹਨਾਂ ਨੂੰ ਵਿਹਲੇ ਕਰਤਾ ਕਿ ਵੀ ਰੋਕ ਕਿਹਨੇ ਲਾਈ ਹੈ ED ਨੂੰ, ਕੋਈ ਰੋਕ ਨਹੀਂ, ED ਕਰੇ ਜੀ। ED ਜਿਹੜੇ ਦਸਤਾਵੇਜ਼ ਫਰੋਲਣੇ ਆ ਫਰੋਲੇ। ਸੋ ਹੁਣ ਇਸ ਫੈਸਲੇ ਨੇ ਇਹਨਾਂ ਦੀ ਮੁਸ਼ਕਲ ਵਧਾ ਦਿੱਤੀ ਹੈ। ਬੇਸ਼ੱਕ ਇਹ ਹੋ ਸਕਦਾ ਹੈ ਕਿ ਜਦੋਂ ਤੱਕ ED ਦੇ ਆਕਾ ਨਾ ਚਾਹੁਣ ਤਦ ਤੱਕ ED ਕੋਈ ਦਸਤਾਵੇਜ਼ ਨਹੀਂ ਫਰੋਲੂਗੀ। ਉਹ ਤਾਂ ਅਦਾਲਤੀ ਪ੍ਰਕਿਰਿਆ ਸੀ, ਉਸ ਪ੍ਰਕਿਰਿਆ ਤਹਿਤ ਫੈਸਲਾ ਆ ਗਿਆ। ਜੇ ਅਮਿਤ ਸ਼ਾਹ ਤੇ ਮੋਦੀ ਹੋਰਾਂ ਦੀ ਜੋੜੀ ਚਾਹੂਗੀ ਤਾਂ ED ਉਹ ਕਿਤਾਬ ਤੇ ਵਰ ਕੇ ਫਰੋਲ ਲੂਗੀ ਜਿਹੜੇ ਇਹਨਾਂ ਦੇ ਖਿਲਾਫ ਲਿਖੇ ਹੋਏ ਨੇ। ਜੇ ਉਹ ਨਹੀਂ ਚਾਹਣਗੇ ਤਾਂ ਹੋ ਸਕਦਾ ਗਰਦ ਵੀ ਨਾ ਝਾੜਨੇ ਤਾਂ ਉਹਦੀ ਜਿੱਤ ਤੋਂ। ਸੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਕੀ ਹੈ। ਪਰ ਅੱਜ ਦੀ ਤਰੀਕ ਦੇ ਵਿੱਚ ਅਦਾਲਤੀ ਫੈਸਲੇ ਦੇ ਰੂਪ 'ਚ ਪਹਿਲੀ ਨਜ਼ਰ ਇਹ ਲੱਗਦਾ ਕਿ ਇੱਕ ਵਾਰ ਫਿਰ ਸ਼ਾਹੀ ਪਰਿਵਾਰ ਦੀ, ਅਮਰਿੰਦਰ ਸਿੰਘ ਦੇ ਪਰਿਵਾਰ ਦੀ ਮੁਸ਼ਕਲ ਵਧਦੀ ਜਾ ਰਹੀ ਹੈ। ਬਿਲਕੁਲ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਪੰਜਾਬ ਦੇ ਹੜ੍ਹਾਂ ਦੇ ਉੱਤੇ ਆਪਾਂ ਲਗਾਤਾਰ ਰਿਪੋਰਟਿੰਗ ਕਰ ਰਹੇ ਹਾਂ। ਪੰਜਾਬੀ ਰੇਡੀਓ USA ਦੇ ਪੱਤਰਕਾਰ ਗੁਰਪ੍ਰੀਤ ਸਿੰਘ ਅਤੇ ਇਹਨਾਂ ਦੇ ਨਾਲ ਮਨਦੀਪ ਪੂਨੀਆ ਤੇ ਦੀਪਕ ਸ਼ਰਮਾ ਚਨਾਰਥਲ ਜੀ, ਇਹ ਗਰਾਊਂਡ ਤੇ ਵੀ ਜਾ ਕੇ ਆਏ ਨੇ, ਤੇ ਮਿੰਟੂ ਗੁਰਸਰੀਆ ਜੀ, ਇਹ ਸਾਰੇ ਜਿਹੜੇ ਨੇ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਬਾਰੇ ਲਗਾਤਾਰ ਆਪਾਂ ਨੂੰ ਅਪਡੇਟ ਕਰ ਰਹੇ ਨੇ। ਅਸੀਂ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਉਹ ਛੇਤੀ ਤੋਂ ਛੇਤੀ ਪੰਜਾਬੀਆਂ ਦੇ ਸਿਰ ਜਿਹੜੀ ਮੜੀ ਹੋਈ ਵਿਪਤਾ ਉਹਦੇ ਤੋਂ ਇਹਨਾਂ ਨੂੰ ਬਾਹਰ ਕੱਢੇ। ਤੇ ਹਾਲੇ ਖੱਜਲ ਖੁਆਰੀਆਂ ਹੋਰ ਬਥੇਰੀਆਂ ਲੋਕਾਂ ਦੀਆਂ ਬਾਕੀ ਨੇ। ਪਾਣੀ ਸੁੱਕਣਾ, ਗਾਰ ਹੋਊਗੀ, ਖੇਤਾਂ ਨੂੰ ਪੱਧਰ ਕਰਨਾ, ਬਹੁਤ ਸਾਰੀਆਂ ਮੁਸ਼ਕਲਾਂ ਨੇ। ਸੋ ਆਪਾਂ ਜਿਵੇਂ ਪੰਜਾਬ ਸਰਕਾਰ, ਖੇਤੀਬਾੜੀ ਮੰਤਰੀ ਦੇ ਬਾਰੇ ਗੱਲਬਾਤ ਕੀਤੀ ਆ, ਪੰਜਾਬ ਦੇ ਕੇਸ ਦੇ ਬਾਰੇ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਹਰ ਉਸ ਕਦਮ ਦੇ ਉੱਤੇ ਕੈੜੀ ਅੱਖ ਰੱਖਾਂਗੇ ਜਿਹਦੇ ਵਿੱਚ ਉਹ ਸਟੇਜਾਂ ਤੋਂ ਬਾਹਰ ਪ੍ਰੈਸ ਦੇ ਮੂਹਰੇ ਦਾਅਵੇ ਦਾ ਕੁਝ ਹੋਰ ਕਰਦੇ ਨੇ, ਪਰ ਅੰਦਰ ਖਾਤੇ ਉਹਨਾਂ ਦਾ ਹਰ ਕੰਮ ਇਉਂ ਪ੍ਰਤੀਤ ਹੁੰਦਾ ਜਿਵੇਂ ਉਹ ਕੇਂਦਰ ਦੀ ਸਰਕਾਰ ਦੇ ਨਾਲ ਘਿਓ ਖਿਚੜੀ ਹੋ ਗਏ ਹੋਣ। ਪਾਰਟੀ ਦੇ ਤੌਰ ਤੇ, ਸਿਆਸੀ ਤੌਰ ਤੇ ਘਿਓ ਖਿਚੜੀ ਰਹਿਣ, ਪਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਰਹਿਣ। ਸੋ ਸ਼ਰਮਾ ਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।